ਸੁਖਬੀਰ ਮਨਾਲ ਜੀ ਵੀ ਜੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਵੀ ਰੀਅਲ estate ਮਾਰਕੀਟ ਦਾ ਇਸ ਟਾਈਮ ਕਿੱਦਾਂ ਦੀ ਸਥਿਤੀ ਚੱਲ ਰਹੀ ਆ, ਕੀ ਪ੍ਰਾਈਸਿਸ ਅਜੇ ਵੀ ਅਪ ਹੀ ਨੇ ਜਾਂ ਥੋੜੇ ਬਹੁਤੇ ਡਾਊਨ ਆ ਰਹੇ ਨੇ ਜਾਂ ਸਟੇਬਿਲਿਟੀ ਚੱਲ ਰਹੀ ਹੈ, ਕਿੱਦਾਂ ਹੈ ਜੀ ਮਾਰਕੀਟ ਦੇ ਹਾਲਾਤ? ਹਾਂਜੀ ਦੇਖੋ, ਮਾਰਕੀਟ ਤੇ ਇਸ ਵੇਲੇ ਆਪਾਂ ਨੂੰ ਸਭ ਨੂੰ ਪਤਾ ਕਿ ਇੰਟਰਸਟ ਰੇਟ ਜਿਹੜੇ ਉਹ ਥੋੜੇ ਹਾਈ ਹੋ ਗਏ ਆ ਤੇ ਉਹਦੇ ਨਾਲ ਥੋੜੀ ਕਹਿ ਲਓ ਠੰਡੀ ਹੋਈ ਆ ਮਾਰਕੀਟ, ਸਪੈਸ਼ਲੀ ਜਿਹੜੀ ਕਹਿ ਲਓ ਰੀਫਾਈਨੈਂਸਿੰਗ ਵਾਲੀ ਮਾਰਕੀਟ ਸੀਗੀ ਕਿ ਲੋਕੀ ਰੀਫਾਈਨੈਂਸ ਕਰਾ ਰਹੇ ਸੀ, ਉਹ ਬਹੁਤ ਠੰਡੀ ਹੋਈ ਆ, ਕੋਈ ਸ਼ੱਕ ਨਹੀਂ। ਪਰ ਵੈਸੇ ਜਿਹੜਾ ਘਰ ਵੇਚਣਾ ਜਾਂ ਘਰਾਂ ਬਾਰੇ ਘਰ ਖਰੀਦਣਾ ਜਿਹੜਾ ਵਾ ਉਹ ਹਜੇ ਵੀ ਮਾਰਕੀਟ ਜਿਹੜੀ ਹੌਟ ਆ। ਉਹਦਾ ਰੀਜ਼ਨ ਇਹ ਆ ਕਿ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਪਲਾਈ ਚੇਨ ਜਿਹੜੀ ਉਹ ਬਹੁਤ ਡਿਸਟਰਪਟ ਹੋਈ ਆ ਤੇ ਨਵੇਂ ਘਰ ਜਿਹੜੇ ਬਣ ਰਹੇ ਆ ਉਹ ਬਹੁਤ ਥੋੜੇ ਆ ਮਾਰਕੀਟ ਦੇ ਵਿੱਚ, ਜਾਂ ਘਰ ਕਿਹੜੇ ਵੇਚਣ ਵਾਲੇ ਜਿਹੜੇ ਆ ਰਹੇ ਆ। ਸੋ ਇਨਵੈਂਟੋਰੀ ਜਿਹੜੀ ਉਹ ਬੜੀ ਲਿਮਿਟਡ ਆ, ਉਹਦੇ ਕਾਰਨ ਕਹਿ ਲਓ ਕਿ ਵੀ ਜੇ ਕੋਈ ਘਰ ਲੈ ਵੀ ਰਿਹਾ ਵਾ ਤੇ ਹਜੇ ਵੀ ਮੈਂ ਦੇਖ ਰਿਹਾ ਵਾਂ, ਪਰਸੋਂ ਦੀ ਗੱਲ ਆ ਕਿ ਜਿਹੜੀ ਲਿਸਟਡ ਪ੍ਰਾਈਸ ਸੀਗੀ ਫ੍ਰੈਜ਼ਨੋ ਉਹਦੇ ਤੋਂ ਵੀ ਉੱਤੇ ਪ੍ਰਾਈਸ ਜਿਹੜੀ ਉਹ ਮਿਲੀ ਆ। ਸੋ ਹਜੇ ਵੀ ਮੈਂ ਤੇ ਕਹੂੰਗਾ ਕਿ ਵੀ ਜੇ ਕਿਸੇ ਨੇ ਘਰ ਲੈਣਾ ਵਾ ਉਹ ਮੌਕਾ ਠੀਕ ਆ, ਕਿਉਂਕਿ ਜਿਵੇਂ ਆਪਾਂ ਜਾਣਦੇ ਕਿ ਇੰਟਰਸਟ ਰੇਟ ਹਜੇ ਹੋਰ ਵੀ ਵਧਣੇ ਆ, ਕਿਉਂਕਿ ਫੈਡਰਲ ਗਵਰਨਮੈਂਟ ਨੇ, ਫੈਡਰਲ ਰਿਜ਼ਰਵ ਨੇ ਜਿਹੜਾ ਇਹ ਅਨਾਊਂਸਮੈਂਟ ਪਹਿਲਾਂ ਹੀ ਕੀਤੀ ਹੋਈ ਆ। ਸੋ ਮਾਰਕੀਟ ਸਟੇਬਲ ਜ਼ਰੂਰ ਹੋਈ ਆ, ਰੀਫਾਈਨੈਂਸਿੰਗ ਵਾਲੀ ਸਲੋ ਹੋਈ ਆ, ਪਰ ਘਰ ਖਰੀਦਣ ਜਾਂ ਵੇਚਣ ਵਾਲੀ ਜਿਹੜੀ ਉਹ ਹਜੇ ਵੀ ਠੀਕ ਆ। ਜੀ ਜੀ ਸੁਖਬੀਰ ਜੀ, ਇਹ ਦੱਸੋ ਵੀ ਕੀ ਅਜਿਹੇ ਮੌਕੇ ਦੇ ਉੱਤੇ ਕਮਰਸ਼ੀਅਲ ਇਨਵੈਸਟਮੈਂਟ ਕਿੱਦਾਂ ਜਿਹੜੀ ਉਸ ਨੂੰ ਦੇਖਿਆ ਜਾਂਦਾ ਆ? ਸੋ ਕਮਰਸ਼ੀਅਲ ਲਿਸਟਿੰਗਸ ਉਹਦਾ ਕਿੱਦਾਂ ਦਾ ਮਾਹੌਲ ਆ? ਹਾਂਜੀ ਦੇਖੋ, ਕਮਰਸ਼ੀਅਲ ਦੇ ਵਿੱਚ ਇਵੇਂ ਹੁੰਦਾ ਵੀਰ ਜੀ ਕਿ ਬਈ ਹਰ ਇੱਕ ਨੇ ਆਪਣੀ ਪ੍ਰੋਫਿਟ ਐਂਡ ਲਾਸ ਦੇਖਣੀ ਹੋਣੀ ਆ। ਫॉर ਐਗਜ਼ਾਮਪਲ ਮੰਨ ਲਓ ਕੋਈ ਟਰੱਕਿੰਗ ਦਾ ਕੰਮ ਕਰ ਰਿਹਾ ਤੇ ਪੈਸੇ ਜਿਹੜੇ ਆ ਕੋਲ ਚੰਗੇ ਉਹਨੇ ਸੇਵ ਕੀਤੇ ਆ ਤੇ ਆਪਣੀ ਜੌਬ ਜਿਹੜੀ ਉਹ ਚੇਂਜ ਕਰਨੀ ਚਾਹੁੰਦਾ ਜਾਂ ਬਿਜ਼ਨਸ ਵਿੱਚ ਇਨਵੈਸਟ ਕਰਨਾ ਚਾਹੁੰਦਾ ਜਾਂ ਮੰਨ ਲਓ ਅਪਾਰਟਮੈਂਟ ਕੰਪਲੈਕਸ ਲੈਣਾ ਚਾਹੁੰਦਾ। ਸੋ ਉਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਪ੍ਰੋਫਿਟ ਐਂਡ ਲਾਸ ਦੇਖਦੇ ਆ ਤੇ ਤੁਹਾਨੂੰ ਲੱਗਦਾ ਵਾ ਕਿ ਜੇ ਮੈਂ ਇੰਨੀ ਇਨਵੈਸਟਮੈਂਟ ਕਰਦਾ ਵਾਂ ਤੇ ਮੈਨੂੰ ਜਿਹੜੀ ਇਨਕਮ ਹੈ ਮੇਰੀ ਉਹ ਸਟੇਬਲ ਹੋ ਸਕਦੀ ਜਾਂ ਜ਼ਿਆਦਾ ਹੋ ਸਕਦੀ ਆ, ਜਾਂ ਮੈਂ ਲਾਈਫ ਦੇ ਵਿੱਚ ਤਰੱਕੀ ਕਰ ਸਕਦਾ ਵਾਂ, ਉਹ ਆਲਵੇਜ਼ ਹੀ ਗੁੱਡ ਹੁੰਦੀ ਆ, ਕਿਉਂਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਘੋਖ ਕੇ ਫਿਰ ਕਰਦੇ ਆ ਇਨਵੈਸਟਮੈਂਟ। ਸੋ ਮੈਂ ਤੇ ਕਹੂੰਗਾ ਕਿ ਬਈ ਕਿਸੇ ਨੇ ਵੀ ਕੋਈ ਆਪਣੀ ਜੌਬ ਜਾਂ ਮੰਨ ਲਓ ਕੋਈ ਬਿਜ਼ਨਸ ਜਾਂ ਅਪਾਰਟਮੈਂਟ ਕੰਪਲੈਕਸ ਲੈਣਾ ਵਾ ਤੇ ਬਹੁਤ ਵਧੀਆ ਮੌਕਾ ਵਾ, ਕਿਉਂਕਿ ਤੁਸੀਂ ਜਦੋਂ ਬਿਜ਼ਨਸ ਲੈਂਦੇ ਆ ਤੇ ਅਗਲੇ ਦੀ ਪ੍ਰੋਫਿਟ ਐਂਡ ਲਾਸ ਨੂੰ ਕੋਖੋ ਚੰਗੀ ਤਰ੍ਹਾਂ, ਤੇ ਜੇ ਤੁਹਾਨੂੰ ਲੱਗਦਾ ਵਾ ਕਿ ਉਹਦੇ ਵਿੱਚ ਚੰਗੇ ਪੈਸੇ ਚੋਖੇ ਜਿਹੜੇ ਬਚ ਸਕਦੇ ਆ ਤੇ ਉਹ ਚੰਗੀ ਗੱਲ ਆ। ਕਿਉਂਕਿ ਇੱਕ ਮੈਂ ਜ਼ਰੂਰ ਮੰਨਦਾ ਵਾਂ ਕਿ ਜਿਹੜੀ ਟਾਈਮਿੰਗ ਹੈ ਨਾ ਓਪਰਚੁਨਿਟੀ, ਤੇ ਜੇ ਤੁਹਾਨੂੰ ਚੰਗੀ ਓਪਰਚੁਨਿਟੀ ਚੰਗੇ ਟਾਈਮਿੰਗ ਦੇ ਅਨੁਸਾਰ ਮਿਲ ਰਹੀ ਆ ਤਾਂ ਉਹ ਲੈ ਲੈਣੀ ਚਾਹੀਦੀ ਆ। ਬਹੁਤ ਵਾਰੀ ਆਪਾਂ ਸੋਚਦੇ ਰਹਿੰਦੇ ਆ ਕਿ ਯਾਰ ਉਹ ਮੇਰਾ ਟਾਈਮ ਜੇ ਕਿਤੇ ਮੈਂ ਇੱਦਾਂ ਡਿਸੀਜਨ ਲੈ ਲੈਂਦਾ ਤੇ ਪਤਾ ਨਹੀਂ ਫਿਰ ਮੈਂ ਇੱਦਾਂ ਕਰ ਲੈਣਾ ਸੀ। ਸੋ ਉਹ ਟਾਈਮਿੰਗ ਨੂੰ ਜ਼ਰੂਰ ਮੱਦੇ ਨਜ਼ਰ ਰੱਖਦੇ ਹੋਏ ਆਪਣਾ ਪੂਰਾ ਕਰਕੇ ਕਿ ਵੀ ਇਹਦੇ 'ਚ ਮੈਨੂੰ ਕੀ ਫਾਇਦਾ ਹੋ ਸਕਦਾ, ਤੇ ਜ਼ਰੂਰ ਜੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ, ਕਿਉਂਕਿ ਉਹਦੀ ਵੀ ਇਨਵੈਂਟੋਰੀ ਇਸ ਵੇਲੇ ਬਹੁਤ ਘੱਟ ਆ। ਜੇ ਕਿਸੇ ਨੇ ਗੈਸ ਸਟੇਸ਼ਨ ਲੈਣਾ ਜਾਂ ਲਿਕਰ ਸਟੋਰ, ਤੁਹਾਨੂੰ ਬਿਲਕੁਲ ਵੀ ਮਾਰਕੀਟ ਦੇ ਵਿੱਚ ਮਿਲ ਨਹੀਂ ਰਿਹਾ। ਸੋ ਉਹਦਾ ਮੌਕਾ ਜਿਹੜਾ ਵਾ ਬਹੁਤ ਵਧੀਆ। ਬਾਕੀ ਉਹ ਲਿਸਟਿੰਗ ਦੀ ਆਪਾਂ ਗੱਲ ਕਰ ਰਹੇ ਸੀ, ਮੈਂ ਜ਼ਰੂਰ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਇਸ ਵੇਲੇ ਜਿੱਦਾਂ ਕਹਿ ਲਓ ਇੱਕ ਪੀਜ਼ਾ ਸਟੋਰ ਇੱਥੇ ਮੈਂ ਫ੍ਰੈਜ਼ਨੋ ਕਾਉਂਟੀ ਵਿੱਚ ਲਿਸਟ ਕੀਤਾ ਹੋਇਆ ਜ਼ੈਂਡਰ ਮਾਰਗੇਜ ਦੇ ਥਰੂ, ਗੈਸ ਸਟੇਸ਼ਨ ਜਿਹੜਾ ਉਹ ਲਿਸਟਡ ਆ। ਸੋ ਕਿਸੇ ਨੇ ਵੀ ਮੰਨ ਲਓ ਕੋਈ ਬਿਜ਼ਨਸ ਓਪਰਚੁਨਿਟੀ ਜਿਵੇਂ ਦੀ ਲੈਣੀ ਆ ਤੇ ਉਹ ਸਾਨੂੰ ਜਿਹੜਾ ਵਾ ਜ਼ੈਂਡਰ ਮਾਰਗੇਜ ਨੂੰ ਜਿਹੜਾ ਮੈਨੂੰ ਕਾਲ ਕਰ ਸਕਦੇ ਜੀ। ਸੋ ਕੰਟੈਕਟ ਨੰਬਰ ਵੀ ਸੁਖਬੀਰ ਜੀ ਸ਼ੇਅਰ ਕਰ ਲਿਓ ਜੀ। ਹਾਂਜੀ ਜ਼ਰੂਰ, ਮੇਰਾ ਨਾਮ ਸੁਖਬੀਰ ਭੰਡਾਲ ਆ, ਮੇਰਾ ਨੰਬਰ 5592419553 ਆ। ਤੇ ਮੈਂ ਜ਼ਰੂਰ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕੋਈ ਵੀ ਜਿਹੜੀ ਟ੍ਰਾਂਜੈਕਸ਼ਨ ਹੋਊਗੀ ਉਹ ਪਹਿਲਾਂ ਤੁਹਾਡੇ ਹਿੱਤ ਨੂੰ ਪਹਿਲ ਦੇ ਕੇ ਸੱਚ ਨੂੰ ਆਧਾਰ ਬਣਾ ਕੇ ਕੀਤੀ ਜਾਊਗੀ। ਇਹੀ ਅਸੂਲ ਮੇਰਾ ਤੇ ਜ਼ੈਂਡਰ ਮਾਰਗੇਜ ਦਾ ਵਾ। ਬਿਲਕੁਲ ਕਹਿ ਲਓ ਕਿ ਉਹ 'ਚ ਪਾਰਦਰਸ਼ੀ ਜਿਹੜੀ ਆ ਉਹ ਹੋਊਗੀ। ਸੋ ਤੁਸੀਂ ਬਿਨਾਂ ਝਿਜਕ ਜਿਹੜੀ ਮੈਨੂੰ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਜਿਹੜੀ ਵੀ ਸਲਾਹ ਜਾਂ ਕੋਈ ਵੀ ਜਿਹੜੀ ਗੱਲ ਕੀਤੀ ਜਾਊਗੀ ਉਹ ਬਿਲਕੁਲ ਸੱਚ ਦੇ ਆਧਾਰ ਤੇ ਤੁਹਾਡੇ ਹਿੱਤ ਨੂੰ ਪਹਿਲ ਦੇ ਕੇ ਦਿੱਤੀ ਜਾਊਗੀ ਜੀ। ਸੋ ਬਿਲਕੁਲ, ਸੋ ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ ਤੁਸੀਂ ਸੁਖਬੀਰ ਹੋਣਾ ਦੇ ਨਾਲ ਜਾਂ ਮੋਹਨ ਚੀਮਾ ਹੋਣਾ ਦੇ ਨਾਲ ਕੰਟੈਕਟ ਕਰ ਸਕਦੇ ਆ ਜੀ। ਇਹਨਾਂ ਦਾ ਜਨਰਲ ਨੰਬਰ ਆ 8559052575 855-905-2575 ਹੈ। ਸੋ ਇਹ ਹੁਣ ਜਿੱਦਾਂ ਆਪਾਂ ਸਲੋ ਡਾਊਨ ਸੁਖਬੀਰ ਜੀ ਦੇਖ ਰਹੇ ਹਾਂ ਵੀ ਕੀ ਜਿਹੜੇ ਬਿਲਡਰਸ ਆ ਉਹ ਘਰ ਬਣਾਉਣ ਦੀ ਸਪੀਡ ਨੂੰ ਘਟਾ ਰਹੇ ਨੇ, ਜਾਂ ਜਿਨ੍ਹਾਂ ਨੇ ਘਰ ਵਗੈਰਾ ਹੁਣ ਬੁੱਕ ਕੀਤੇ ਹੋਏ ਸੀ, ਪਹਿਲੋਂ ਦੇ ਬੁੱਕ ਕੀਤੇ ਸੀ ਜਦੋਂ ਇੰਟਰਸਟ ਰੇਟ ਘੱਟ ਸੀ, ਹੁਣ ਇੰਟਰਸਟ ਰੇਟ ਵੱਧ ਰਿਹਾ ਆ, ਲੋਕ ਕੀ ਜਿਹੜਾ ਉਹ ਸੋਚ ਰਹੇ ਨੇ ਵੀ ਉਸ ਚੋਂ ਬੈਕ ਆਊਟ ਤਾਂ ਨਹੀਂ ਕਰ ਰਹੇ ਜਾਂ ਉਹ ਬਾਏ ਕਰ ਰਹੇ ਨੇ? ਕਿੱਦਾਂ ਚੱਲ ਰਿਹਾ ਉਸ ਚੀਜ਼ ਨੂੰ ਲੈ ਕੇ?
ਜਿਹੜਾ ਪਹਿਲਾਂ ਤੁਸੀਂ ਪੁਆਇੰਟ ਰੇਜ਼ ਕੀਤਾ ਨਾ ਉਹ ਬਿਲਕੁਲ ਸੱਚ ਆ। ਦੇਖੋ ਇਕਨੋਮਿਕਸ ਦਾ ਰੂਲ ਆ, ਹਰ ਕੋਈ ਅੰਡਰਸਟੈਂਡ ਕਰਦਾ, ਤੇ ਵੈਸੇ ਵੀ ਸਪਲਾਈ ਚੇਨ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਲੋ ਡਾਊਨ ਆ, ਡਿਸਟਰਪਟ ਹੋਈ ਆ। ਸੋ ਬਿਲਕੁਲ ਗੱਲ ਤੁਹਾਡੀ ਸਹੀ ਆ, ਮੈਂ ਵੀ ਉਸ ਚੀਜ਼ ਦੀ ਹਾਮੀ ਭਰਦਾ ਕਿ ਜਿਹੜੇ ਬਿਲਡਰਸ ਆ ਇਹਨਾਂ ਨੇ ਵੀ ਆਪਣਾ ਪ੍ਰੋਫਿਟ ਦੇਖਣਾ ਹੁੰਦਾ ਜਾਂ ਮਾਰਕੀਟ ਨੂੰ ਦੇਖਦੇ ਆ। ਸੋ ਉਹਨਾਂ ਨੇ ਜਿਹੜੇ ਘਰ ਨਵੇਂ ਬਣਾਉਣੇ ਆ ਉਹ ਆਪ ਵੀ ਕਹਿ ਲਓ ਇੱਕ ਤਰ੍ਹਾਂ ਦਾ ਸਲੋ ਡਾਊਨ ਕਰ ਰਿਹਾ। ਦੂਜਾ ਜਿਹੜੀ ਸਪਲਾਈ ਆ ਉਹ ਵੀ ਜਿਹੜੀ ਆ ਬਹੁਤ ਸਲੋ ਹੋਈ। ਮੈਂ ਕੱਲ ਤੁਹਾਡੇ ਰੇਡੀਓ ਤੇ ਸੁਣ ਰਿਹਾ ਸੀਗਾ ਕਿ ਇੰਸ਼ੋਰੈਂਸ ਦੇ ਵਿੱਚ ਕੁਝ ਦੱਸ ਰਹੇ ਸੀਗੇ ਕਿ ਘਰ ਨੂੰ ਅੱਗ ਲੱਗ ਗਈ ਇੱਧਰ ਜਿੱਥੇ ਵਾਈਫਾਇਰ ਹੋਈ ਸੀ ਪਿੱਛੇ ਜੇ, ਤੇ ਘਰ ਬਣਨ ਨੂੰ ਕਹਿ ਲਓ ਕਿ ਸਾਲਾਂ ਬੱਧ ਹੀ ਲੱਗ ਗਏ। ਉਹਦਾ ਰੀਜ਼ਨ ਇਹ ਹੀ ਸਪਲਾਈ ਚੇਨ ਜਿਹੜੀ ਉਹ ਬਹੁਤ ਸਲੋ ਆ। ਸੋ ਉਹਦੇ ਕਾਰਨ ਕਹਿ ਲਓ ਕਿ ਇਨਵੈਂਟਰੀ ਜਿਹੜੀ ਆ ਨਾ ਉਹ ਘੱਟ ਆ। ਜੇ ਬਾਕੀ ਜਿਹੜੀ ਦੂਜੀ ਗੱਲ ਤੁਸੀਂ ਕਹੀ ਸੀ ਕਿ ਇੰਟਰਸਟ ਰੇਟ ਵਧਣਾ, ਹਾਂ ਜ਼ਰੂਰ ਇਹ ਦੇਖੋ ਹਿਊਮਨ ਟੈਂਡੈਂਸੀ ਆ ਕਿ ਆਪਾਂ ਸਾਰੇ ਸੋਚਦੇ ਹਾਂ ਕਿ ਵੀ ਜਦੋਂ ਇੱਕਦਮ ਵਾਧਾ ਇੰਟਰਸਟ ਰੇਟ ਆਪਾਂ ਨੂੰ ਲੱਗਦਾ ਵਾ ਕਿ ਬੈਕ ਆਊਟ ਹੋ ਜਾਈਏ, ਪਰ ਉਹ ਬਹੁਤ ਥੋੜੀ ਤਾਦਾਦ ਆ। ਕਿਉਂਕਿ ਮੈਂ ਐਵੇਂ ਕਹਿਣਾ ਹੁੰਦਾ ਕਿ ਜਿਹਨੇ ਪਹਿਲੀ ਵਾਰੀ ਘਰ ਲੈਣਾ ਵਾ ਤੇ ਉਹ ਅਫੋਰਡ ਕਰ ਸਕਦਾ ਵਾ, ਉਹਦਾ ਸੁਪਨਾ ਵਾ ਤੇ ਉਹਨੂੰ ਸਾਕਾਰ ਕਰ ਲੈਣਾ ਚਾਹੀਦਾ ਵਾ। ਕੋਈ ਏਡੀ ਗੱਲ ਨਹੀਂ ਗੀ, ਕਿਉਂਕਿ ਜਿੰਨਾ ਆਪਾਂ ਰੈਂਟ, ਕਿਉਂਕਿ ਆਪਾਂ ਇਹ ਵੀ ਦੇਖਦੇ ਹਾਂ ਕਿ ਰੈਂਟ ਵੀ ਨਾਲ ਦੀ ਨਾਲ ਵਧੇ ਹੋਏ ਆ ਦੂਜੇ ਪਾਸੇ। ਤੇ ਜੇ ਤੁਸੀਂ ਘਰ ਲੈਂਦੇ ਆ ਭਾਵੇਂ ਇੰਟਰਸਟ ਰੇਟ ਥੋੜਾ ਹਾਈ ਆ, ਉਹਦੇ ਵਿੱਚ ਤੁਸੀਂ ਜਿਹੜੀ ਐਕੁਇਟੀ ਆ ਉਹ ਬਿਲਡ ਕਰਨੀ ਸ਼ੁਰੂ ਕਰ ਦਿੰਦੇ ਆ। ਜਿੰਨਾ ਰੈਂਟ ਅਪਾਰਟਮੈਂਟ ਦਾ ਮੰਨ ਲਓ $2000 ਦੇ ਰਹੇ ਆ, ਇੱਧਰ ਤੁਹਾਡੀ ਕਿਸ਼ਤ 3000 ਬਣੀ ਆ, ਪਰ ਯਕੀਨ ਕਰਿਓ ਕਿ 2 ਸਾਲਾਂ 'ਚ ਤੁਸੀਂ ਦੇਖੋਗੇ ਚਾਹੇ ਹਾਈ ਇੰਟਰਸਟ ਹੀ ਥੋੜਾ ਹੋਇਆ, ਇਹ ਜਿਹੜੀ ਤੁਹਾਡੀ ਐਕੁਇਟੀ ਆ ਉਹ ਬਿਲਡ ਹੋਣੀ ਸ਼ੁਰੂ ਹੋ ਜਾਣੀ ਆ। ਬਾਕੀ ਘਰ ਜਿਹੜੇ ਆਪਾਂ ਸਾਰੇ ਜਾਣਦੇ ਆ, ਪ੍ਰਾਪਰਟੀ ਜਿਹੜੀ ਆ ਉਹ ਠੀਕ ਹੈ ਥੋੜਾ ਥੱਲੇ ਨੂੰ ਆ ਸਕਦੀ ਆ, ਪਰ ਅਕਸਰ ਨੂੰ ਉਹਨੇ ਉੱਤੇ ਨੂੰ ਜਾਣਾ ਹੁੰਦਾ। ਜੀ ਜੀ। ਸੋ ਸੋਚਦੇ ਹੋ ਤੁਸੀਂ ਵੀ ਘਰ ਖਰੀਦਣਾ, ਵੇਚਣਾ, ਹੋਮ ਲੋਨਸ, ਕਮਰਸ਼ੀਅਲ ਲਿਸਟਿੰਗਸ, ਉਸ ਦੇ ਬਾਰੇ ਗੱਲਬਾਤ ਤੁਸੀਂ ਕਰਨੀ ਆ ਤਾਂ ਜ਼ੈਨਰ ਮੌਰਗੇਜ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। 8559052575 855 905 2575 ਤੇ ਜਾਂ ਸੁਖਬੀਰ ਹੋਣਾ ਦੇ ਨਾਲ ਤੁਸੀਂ ਡਾਇਰੈਕਟ ਵੀ ਗੱਲ ਕਰ ਲਿਓ 5592419553 ਦੇ ਉੱਤੇ। ਤੇ ਸੁਖਬੀਰ ਪਿੰਡਾਲ ਜੀ ਬਹੁਤ ਥੈਂਕ ਯੂ, ਬਹੁਤ ਧੰਨਵਾਦ, ਤੁਸੀਂ ਆ ਕੇ ਜਿਹੜੀਆਂ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਸ਼ੁਕਰੀਆ ਜੀ, ਥੈਂਕ ਯੂ ਜੀ। ਤੁਹਾਡਾ ਵੀ ਵੀਰ ਜੀ ਬਹੁਤ ਬਹੁਤ ਧੰਨਵਾਦ। ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਜੀ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਰਾਜਕਵੀਰ ਸਿੰਘ ਜੀ, ਅੱਜ ਤੁਸੀਂ ਟਰੱਕਿੰਗ ਨੂੰ ਲੈ ਕੇ ਦੁਪਹਿਰ ਨੂੰ ਸ਼ੋਅ ਕਰਦੇ ਹੁੰਦੇ ਆ 3 ਵਜੇ ਤੋਂ ਲੈ ਕੇ 4 ਵਜੇ ਤਾਈਂ, ਤੇ ਕੋਸ਼ਿਸ਼ ਕਰਿਓ ਕਿ ਟਰੱਕਿੰਗ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਸੈਮੀ ਕੰਡਕਟਰ ਪਾਰਟਸ ਜਿਹੜੇ ਆ, ਕਿਉਂਕਿ ਅੱਗੇ ਇੱਕ ਤਾਂ ਸ਼ਾਰਟੇਜ ਆ, ਉਹਨਾਂ ਦੀ ਚੋਰੀ ਬਹੁਤ ਹੋ ਰਹੀ ਆ, ਜਿਹਦੇ ਕਰਕੇ ਟਰੱਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਪਾਰਟਸ ਮੁੜ ਕੇ ਮਿਲਦੇ ਨਹੀਂ ਤੇ ਟਰੱਕ ਖੜੇ ਆ। ਸੋ ਇਹ ਇੱਕ ਫਰੇਟ ਲਾਈਨਰ ਨੇ ਅੱਜ ਨਵੇਂ ਸਰਵੇ ਦੇ ਮੁਤਾਬਕ ਦੱਸਿਆ ਕਿ ਰੈਸ਼ ਆਫ ਪਾਰਟਸ ਥੈਫਟ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ। ਸੋ ਇਹਦੇ ਉੱਤੇ ਜ਼ਰੂਰ ਡਿਸਕਸ ਕਰਿਓ ਜੀ। ਬਿਲਕੁਲ, ਸੋ ਜ਼ਰੂਰ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਉਹ ਜ਼ਰੂਰ ਆਪਣੇ ਇਸ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰ ਸਕਦੇ ਆ। ਹੋਰ ਵੀ ਜਿਹੜੇ ਮਸਲੇ ਆ ਟਰੱਕਿੰਗ ਇੰਡਸਟਰੀ ਤੇ ਉੱਦਾਂ ਓਵਰਆਲ ਜਿਹੜੇ ਮਸਲੇ ਚੱਲ ਰਹੇ ਆ ਉਸ ਉੱਤੇ ਵੀ ਆਪਾਂ ਗੱਲਬਾਤ ਸਾਂਝੀ ਸੱਚ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਰੱਖਾਂਗੇ। ਤੇ ਹੁਣ ਲੈਂਦੇ ਆ ਜਿਆਦਾ ਸਟਾਕ ਮਾਰਕੀਟ ਦਾ ਦੱਸਦੀ ਜਾਈਏ, ਹਜੇ ਸਟੱਡੀ ਚੱਲ ਰਹੀ ਆ ਕਿਉਂਕਿ ਅੱਜ ਫੈਡਰਲ ਰਿਜ਼ਰਵ ਬੋਰਡ ਨੇ ਉਹਨਾਂ ਦੀ ਜਿਹੜੀ ਮਈ ਦੀ ਮੀਟਿੰਗਸ ਆ ਉਹਨਾਂ ਦੇ ਮਿੰਟਸ ਆਣੇ ਹੈਗੇ ਆ। ਬਹੁਤ ਸਾਰੇ ਲੋਕ ਐਕਸਪੈਕਟ ਕਰ ਰਹੇ ਵੀ ਸ਼ਾਇਦ 0.5% ਇਨਕਰੀਜ਼ ਹੋਵੇ, ਕਈ ਤਾਂ ਕਹਿ ਰਹੇ ਵੀ 1% ਹੋਣਾ ਚਾਹੀਦਾ ਆ ਤਾਂ ਕਿ ਇਨਫਲੇਸ਼ਨ ਨੂੰ ਛੇਤੀ ਕੰਟਰੋਲ ਕੀਤਾ ਜਾ ਸਕੇ। ਸੋ ਜਿਹੜੀਆਂ ਸ਼ਾਮ ਨੂੰ ਸਾਡੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਆਪਾਂ ਡਿਟੇਲ 'ਚ ਦੱਸਾਂਗੇ ਵੀ ਫੈਡਰਲ ਰਿਜ਼ਰਵ ਬੋਰਡ ਨੇ ਕੀ ਕਿਹਾ ਤੇ ਅੱਜ ਸਟਾਕ ਮਾਰਕੀਟ ਕਿੱਥੇ ਕੁ ਰਹੀ।